ਇਹ ਸਾਡਾ ਪਿੰਡ ਹੈ ਜੀ ਇੱਥੋਂ। ਜੀ ਜੀ ਭਈਆ ਗਿਆ ਉਸ ਨਾਲ जी रात बेसिकली अस रिसर्च की ना काफ़ी तो साडा माइंड है कि तुहाडे नाल एक कोलैबोरेशन करके क्योंकि जिन्नियां भी इतिहासिक या हिस्टरी दी बुक्स देखियां ने ਉਹਦੇ ਵਿੱਚ ਰਾਹ ਸਾਨੂੰ ਜਿਹੜਾ ਨਾ ਵਰਡ ਨਹੀਂ ਮਿਲਦਾ ਹੈ। ਇਸ ਵਜ੍ਹਾ ਤੋਂ ਸਾਡਾ ਮਾਈਂਡ ਦੇ ਵਿੱਚ ਹੈ ਸੀ ਕਿ ਤੁਹਾਡੇ ਨਾਲ ਇੱਕ ਕੋਲੈਬੋਰੇਸ਼ਨ ਕਰਕੇ ਇੱਕ ਰਿਸਰਚ ਕਰੀਏ ਕਿ ਇੱਕ ਕਾਮਨ ਜਿਹੜਾ ਨਾ ਵਰਡ ਉਹ ਇਸਤੇਮਾਲ ਕਰੀਏ ਕਾਮਨ ਵਰਡ ਬਿਲਕੁਲ ਕਿਉਂਕਿ ਹੰਜਰਾਹ ਤੇ ਮੌਜੂਦ ਹੈ ਲੇਕਿਨ ਹੰਜਰਾਹ ਜਿਹੜਾ ਨਾਲ ਉਹ ਥੋੜ੍ਹਾ ਡਿਫਰੈਂਟ ਤੇ ਸਾਡਾ ਡਿਫਰੈਂਟ ਸਾਡਾ ਜਿਹੜਾ ਇੱਥੇ ਰੈਵਨਿਊ ਰਿਕਾਰਡ ਹੈ ਪਾਰਟੀਸ਼ਨ ਤੋਂ ਪਹਿਲਾਂ ਉਹਦੇ ਵਿੱਚ ਜਿਹੜਾ ਵਰਡ ਯੂਜ਼ ਹੋਇਆ ਉਹ ਹੈ ਹਰਾ ਹਰਾ ਵੈਸੇ ਨਾਲ ਪਿੰਡ ਇੱਕ ਕਾਲਾ ਹਰਾਵਾ ਨਾ ਉਹਦਾ ਰਾਈਟਿੰਗ ਦੇ ਵਿੱਚ ਕਾਲਾ ਹਰਾਵਾ ਹੈ ਲੇਕਿਨ ਆਮ ਤੌਰ 'ਤੇ ਉਹਨੂੰ ਬੋਲਣ ਦੇ ਵਿੱਚ ਲੈਂਗੁਏਜ ਦੇ ਵਿੱਚ ਉਹਨੂੰ ਰਾਹ ਕਹਿੰਦੇ ਅਸੀਂ ਆਪਣੇ ਨਾਂ ਦੇ ਨਾਲ ਰਾਹ ਸਾਡੇ ਉਹਦੀ ਸਪੈਲਿੰਗ ਕੀ ਸਰ ਉਹਦੇ ਵਿੱਚ ਨਾ ਮੁਖਤਲਿਫ ਸਪੈਲਿੰਗ ਡਿਫਰੈਂਟ ਸਪੈਲਿੰਗ ਲੋਕ ਯੂਜ਼ ਕਰਦੇ ਨੇ ਕੁਛ ਜਿਹੜੇ ਨਾ RAA ਰਾਹ ਲਿਖਦੇ ਨੇ ਕੁਛ RAW ਰਾਹ ਲਿਖਦੇ ਨੇ ਕੁਛ ਲਿਖਦੇ ਨੇ RAAN ਰਾਮ ਹੀ ਕੁਛ ਲਿਖਦੇ ਨੇ ਉਹ ਆਖਦੇ ਨੇ ਕਿ ਸਿੰਗੂਲਰ ਦੇ ਵਿੱਚ ਰਾਹ ਹੋਏਗਾ ਅਤੇ ਪਲੂਰਲ ਦੇ ਵਿੱਚ ਰਾਹ ਹੈ ਇਸ ਤਰ੍ਹਾਂ ਕਾਲਾ ਰਾਮਾ ਅਤੇ ਇੱਕ ਹੋਰ ਪਿੰਡ ਹੈ ਨਾ ਜੱਸੋ ਰਾਮਾ ਪਿੰਡ ਹੈ ਇਹ ਸਾਡੇ ਏਰੀਏ ਦੇ ਵਿੱਚ 3 ਪਿੰਡ ਸਨ ਜਿਹੜੇ ਰਾਵਾਂ ਦੇ ਪਿੰਡ ਸਨ ਪਾਰਟੀਸ਼ਨ ਤੋਂ ਪਹਿਲਾਂ ਇੱਕ ਪਿੰਡ ਸੀ ਇੱਥੇ ਕਾਲਾ ਰਾਵਾਂ ਸਾਡਾ ਮਦਰ ਪਿੰਡ ਹੈ ਉੱਥੋਂ ਬੰਦੇ ਨਿਕਲ ਕੇ ਤੇ ਉਹਨਾਂ ਪਿੰਡ ਆਬਾਦ ਕੀਤਾ ਸੀ ਦਰਕਾਲੀ ਤੇ ਚੱਕ ਵਿਧੀਆ ਤਾਂ 3 ਰਾਵਾਂ ਦੇ ਪਿੰਡ ਸਨ ਤੇ ਜਿਹੜਾ ਚੱਕ ਵਿਧੀਆ ਸੀ ਉਹ ਸਰਦਾਰ ਰਾਵਾਂ ਦਾ ਪਿੰਡ ਸੀ ਪਾਰਟੀਸ਼ਨ ਤੋਂ ਬਾਅਦ ਵੰਡ ਤੋਂ ਬਾਅਦ ਉਹ ਇੰਡੀਆ ਚਲੇ ਗਏ ਜਿਹੜਾ ਦਰਕਾਲੀ ਪਿੰਡ ਸੀ ਇਹਦੇ ਵਿੱਚ ਮੁਸਲਮਾਨ ਸਰਦਾਰ ਤੇ ਹਿੰਦੂ ਵੀ ਹੈ ਸਨ ਕੁਛ ਘਰ ਉਹਨਾਂ ਦੇ ਠੀਕ ਹੈ ਤੇ ਬਾਕੀ ਯਾਨੀ ਵੰਡ ਤੋਂ ਬਾਅਦ ਸਰਦਾਰ ਜਿਹੜੇ ਨੇ ਉੱਧਰ ਦੂਸਰੇ ਪੰਜਾਬ ਚਲੇ ਗਏ ਤੇ ਇੱਥੇ ਜਿਹੜੇ ਨੇ ਉੱਧਰੋਂ ਫਿਰ ਆ ਗਏ ਉਸ ਪੰਜਾਬ ਦੇ ਲੋਕ ਇਸ ਟਾਈਮ ਇੱਥੇ 3-4 ਕਾਸਟ ਦੇ ਲੋਕ ਨੇ ਜਿਹਦੇ ਵਿੱਚ ਗੁੱਜਰ ਨੇ ਜਿਹਦੇ ਵਿੱਚ ਕੋਈ ਅੰਸਾਰੀ ਰਾਣਾ ਤੇ ਇੱਕ ਜਿਹੜੇ ਅਸੀਂ ਲੋਕਲ ਜੱਟ ਰਾਹ ਦੇ ਨੇ ਤੇ ਜਿਹੜੇ ਜੱਟ ਰਾਹ ਇਹ ਮੁਸਲਮਾਨ ਤੇ ਸਿੱਖ ਜੀ ਮੁਸਲਮਾਨ ਤੇ ਸਿੱਖ ਸਨ ਬਾਕੀ ਛੋਟੀਆਂ ਕਾਸਟਾਂ ਦੇ ਲੋਕ ਸਨ ਵੰਡ ਤੋਂ ਪਹਿਲਾਂ ਤੇ ਉਹ ਵੀ ਚਲੇ ਗਏ ਉਹ ਦੂਸਰੀ ਸਾਈਡ ਆ ਕਾਉਂਟਰ ਕੌਣ ਸਨ ਅਸੀਂ ਦੇ ਜਾਣਦੇ ਹਾਂ ਇਹਦੀ ਹਿਸਟਰੀ ਕੀ ਇਹਦੀ ਹਿਸਟਰੀ ਕੀ ਇਹਦਾ ਰਕਬਾ ਇਸ ਟਾਈਮ ਇਹਦਾ ਰਕਬਾ ਜਿਹੜਾ ਨਾ ਰੈਵਨਿਊ ਰਿਕਾਰਡ ਦੇ ਮੁਤਾਬਕ 330 ਏਕੜ ਇਹਦਾ ਰਕਬਾ ਖੁੱਲਾ ਪਿੰਡ ਨਾਲੇ ਜਿਹੜੀ ਜ਼ਮੀਨ ਬੜੀ ਜ਼ਬਰਦਸਤ ਬੜੀ ਫਰਟਾਈਲ ਲੈਂਡ ਹੈ ਇੱਥੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਨਾਲ ਤੁਹਾਡੇ ਪਿੰਡ ਦੇ ਕਾਲਾ ਰਾਵਾਂ ਉਹਦਾ 694 ਏਕੜ ਰਕਬਾ ਹੈ ਇਹਦਾ 330 ਏਕੜ ਰਕਬਾ ਹੈ ਵਿਧੀਆ ਚੱਕ ਦਾ 314 ਏਕੜ ਰਕਬਾ ਹੈ ਸਾਡੀ ਯੂਨੀਅਨ ਕੌਂਸਲ ਪੈਂਦੀ ਹੈ ਰਸੂਲਪੁਰ ਭਰੀਆਂ ਉਹਦੇ ਵਿੱਚ ਤਕਰੀਬਨ 29 ਪਿੰਡ ਨੇ ਜਿਨ੍ਹਾਂ ਦੇ ਵਿੱਚ ਚੌਥਾ ਵੱਡਾ ਪਿੰਡ ਹੈ ਪਾਪੂਲੇਸ਼ਨ ਵਾਈਜ਼ ਇਸ ਟਾਈਮ ਇਹਦੀ 2400 ਦੇ ਕਰੀਬ ਇਹਦੀ ਪਾਪੂਲੇਸ਼ਨ ਹੈ 2400 400-500 ਘਰ ਹੈ ਜੀ 400-500 ਘਰ ਹੈ ਜ਼ਿਆਦਾ ਜੱਟਾਂ ਦਾ ਹੀ ਹੈ ਜੀ ਨਹੀਂ ਮਿਕਸ ਨੇ ਮਿਕਸ 3 ਯਾਨੀ ਬਰਾਦਰੀਆਂ ਨੇ ਮੇਨ ਜੱਟ ਤੇ ਜਿਹੜਾ ਗੁੱਜਰ ਕੁਛ ਗੁੱਜਰਾਂ ਦੀਆਂ ਕੋਈ 2 ਕਾਇੰਡਸ ਨੇ ਕੁਛ ਲੋਕ ਜਿਹੜੇ ਨੇ ਉਹ ਹਿੰਦੁਸਤਾਨ ਤੋਂ ਆਏ ਨੇ ਕੁਛ ਸਟੇਟ ਜੰਮੂ ਕਸ਼ਮੀਰ ਦੇ ਵਿੱਚੋਂ ਆਏ ਨੇ ਤੇ ਇੱਕ ਜਿਹੜੀ ਤੀਸਰੀ ਮੇਜਰ ਬਰਾਦਰੀ ਉਹ
ਰਾਜਪੂਤ ਰਾਜਪੂਤ ਰਾਣੇ ਕਹਿੰਦੇ ਨੇ ਵੈਸੇ। ਤੁਸੀਂ ਇਹਦੀ ਰਿਸਰਚ ਕਰੋ, ਆਪਾਂ ਇਕੱਠੇ ਕੋਲੈਬੋਰੇਸ਼ਨ ਜੀ ਜੀ ਕਹਿੰਦੇ ਆ ਨਾ ਜੀ ਕੋਲੈਬੋਰੇਸ਼ਨ ਕਰੀਏ ਹਾਂਜੀ। ਤੇ ਆਪਣਾ ਇਹ ਇੱਕ ਖੂਨ ਪਸੀਨੇ ਇੱਥੇ ਬਜ਼ੁਰਗਾਂ ਜੀ ਨੇ ਹਾਂਜੀ ਹਨਾ ਮਿਹਨਤ ਕੀਤੀ ਹਾਂਜੀ ਇਸ ਤਰ੍ਹਾਂ ਹੀ। ਤੇ ਇਹਦਾ ਸਾਨੂੰ ਪਤਾ ਤਾਂ ਲੱਗੇ ਵੀ ਅਸੀਂ ਜੀ। ਕਿੱਥੋਂ ਇਨਵੋਲਵ ਹੋਏ ਹਾਂ ਇਸ ਤਰ੍ਹਾਂ ਹੀ ਤੇ ਕਿੱਥੇ ਆਪਾਂ ਬੈਠੇ ਹਾਂ। ਬਿਲਕੁਲ ਪਿੰਡ ਬਹੁਤ ਸੋਹਣਾ, ਬਹੁਤ ਬਿਊਟੀਫੁਲ ਪਿੰਡ ਆ ਸਾਡਾ। ਬਜ਼ੁਰਗ ਤੇ ਬਹੁਤ ਤਰਸਦਾ ਹੈ ਇਸ ਪਿੰਡ ਨੂੰ ਦੇਖਦੇ ਹਾਂ। ਮੈਂ ਭਾਜੀ ਨਾਲ ਵੀ ਪਹਿਲਾਂ ਗੱਲ ਕੀਤੀ ਸੀ, ਕਦਾਮ ਭਾਜੀ ਨਾਲ, ਤੇ ਮੈਨੂੰ ਜੋ ਲਾਸਟ ਟਾਈਮ ਜਦੋਂ ਪੂਰੇ ਹੋਏ ਬਜ਼ੁਰਗ, ਤੇ ਪਹਿਲਾਂ ਤਾਂ ਜਦੋਂ ਅਮਰੀਕਾ ਵੀ ਆਏ ਸਾਡੇ ਕੋਲ, ਉਹਨਾਂ ਕੋਲ ਗ੍ਰੀਨ ਕਾਰਡ ਸੀ ਠੀਕ ਪਰ ਉਹਨਾਂ ਨੇ ਕੈਂਸਲ ਕਰਾਤਾ। ਸਹੀ ਉਹ ਕਹਿੰਦੇ ਕਿ ਨਹੀਂ ਮੇਰਾ ਦਿਲ ਨਹੀਂ ਲੱਗਦਾ, ਮੈਂ ਤੇ ਆਪਣੇ ਪੰਜਾਬ ਜਾਈਏ, ਪਿੰਡ ਜਾਈਏ। ਤੇ ਉਹਨਾਂ ਦਾ ਬਹੁਤ ਦਿਲ ਸੀ ਵੀ ਪਾਕਿਸਤਾਨ ਧਰਕਾਲੀਆਂ ਜ਼ਰੂਰ ਆਈ, ਜੀ ਜੀ ਬਹੁਤ ਹੀ ਉਹਨਾਂ ਦੀ ਇੱਛਾ ਸੀ, ਪਰ ਉਹ ਆਰਮੀ 'ਚ ਸਿਕਿਉਰਿਟੀ ਸੀ, ਇਸ ਕਰਕੇ ਉਹਨਾਂ ਦੇ ਵੀਜ਼ੇ ਵੂਜ਼ੇ ਲੱਗਣ 'ਚ ਕਾਫੀ ਦਿੱਕਤ ਸੀ। ਠੀਕ ਤੇ ਪਰ ਚਲੋ ਅੱਜ ਉਹ ਬਜ਼ੁਰਗ ਇੱਥੇ ਹੁੰਦੇ ਤੇ ਬਹੁਤ ਖੁਸ਼ ਹੋਣਾ ਸੀ, ਬਿਲਕੁਲ ਐਗਜ਼ੈਕਟਲੀ ਕਿਉਂਕਿ ਇੱਥੋਂ ਦੇ ਮੇਰੇ ਖਿਆਲ ਜਦੋਂ ਉਹ ਗਏ ਆ ਪਾਕਿਸਤਾਨ 'ਚ ਉਹਨਾਂ ਦੀ ਉਮਰ ਸੀ ਕੋਈ 18-19 ਸਾਲ ਦੇ ਲੱਗ ਜੀ ਸ਼ਾਇਦ। ਜੀ ਐਗਜ਼ੈਕਟਲੀ ਇਸ ਤਰ੍ਹਾਂ ਹੀ। ਹਾਂਜੀ, ਤੇ ਸਕੂਲ ਪੜ੍ਹਦੇ ਸੀ, ਮੈਨੂੰ ਲੱਗਦਾ ਪੂਰੇ ਆਪਣੇ ਪਿੰਡ 'ਚ ਇੱਕ ਉਹ ਸੀ ਜਾਂ ਇੱਕ ਦੋ ਹੋਰ ਸਰ ਬੱਚੇ। ਅਸਾਂ ਜਿਹੜੀ ਧਰਕਾਲੀ ਦੀ ਰਿਸਰਚ ਕੀਤੀ ਹੈ ਨਾ, ਉਹਦੇ ਵਿੱਚ ਇਹ ਹੈ ਕਿ ਤੁਹਾਡੇ ਜਿਹੜੇ ਸਨ ਫਾਦਰ ਸਾਹਿਬ, ਉਹਨਾਂ ਦੇ ਇਲਾਵਾ ਕੋਈ ਵੀ ਸਕੂਲ ਗੋਇੰਗ ਚਾਈਲਡ ਨਹੀਂ ਸੀ ਹੈ। ਅੱਛਾ ਜੀ ਜੀ ਉਹ ਪੜ੍ਹਦੇ ਸਨ ਪਹਿਲਾਂ। ਉਹਨਾਂ ਇੱਥੇ ਰਸੂਲਪੁਰ ਭਲੀਆਂ ਸਕੂਲ ਸੀ ਗਾਲਬਨ, ਉਸ ਜ਼ਮਾਨੇ ਦੇ ਵਿੱਚ ਉਹ ਮਿਡਲ ਸਕੂਲ ਐਲੀਮੈਂਟਰੀ ਸਕੂਲ ਹੁੰਦਾ ਸੀ ਮਿਡਲ। ਤੇ ਉਹਨਾਂ ਤਕਰੀਬਨ 7-8 ਜਮਾਤਾਂ ਇੱਥੇ ਪੜ੍ਹੀਆਂ। ਉਹਨਾਂ ਦੇ ਬਾਅਦ 'ਚੋਂ ਖਾਲਸਾ ਸਕੂਲ ਹੈ ਇੱਥੇ ਸਿਆਲਕੋਟ ਸ਼ਹਿਰ ਦੇ ਵਿੱਚ ਹੀ, ਅੱਛਾ 6-7 ਕਿਲੋਮੀਟਰ ਦੀ ਡਿਸਟੈਂਸ ਤੇ। ਬਕਾਇਆ ਉਹਨਾਂ 9ਵੀਂ 10ਵੀਂ 'ਚ ਪੜ੍ਹਦੇ ਸਨ ਕਿ ਇਸ ਦੌਰਾਨ ਜਿਹੜਾ ਨਾ ਪਾਰਟੀਸ਼ਨ ਹੋ ਗਈ ਤੇ ਉਹਨਾਂ ਨੂੰ ਫਿਰ ਉੱਥੋਂ ਜਾਣਾ ਪਿਆ। ਤੇ ਅਸੀਂ ਵੀ ਜਿਹੜਾ ਨਾ ਆਪਣੇ ਇਮੈਜੀਨੇਸ਼ਨ ਦੇ ਵਿੱਚ ਉਹਨਾਂ ਨੂੰ ਫੀਲ ਕਰਨੇ ਆ ਕਿ ਉਹਨਾਂ ਦੀ ਜਿਹੜੀ ਸੋਲ ਹੈ ਇੱਥੇ ਜਿਹੜਾ ਨਾ ਸਰਾਊਂਡ ਕਰਦੀ ਹੋਏਗੀ, ਭਟਕਦੀ ਹੋਏਗੀ। ਠੀਕ ਹੈ, ਕਿਉਂਕਿ ਆਪਣੇ ਕੋਈ ਵੀ ਬੰਦਾ ਹੁੰਦਾ ਹੈ ਜਿਹੜੀ ਉਹਦੀ ਬਰਥ ਪਲੇਸ ਹੁੰਦਾ ਹੈ, ਜਨਮ ਭੂਮੀ ਹੁੰਦਾ ਹੈ, ਉਹ ਤੇ ਉਹਦੇ ਡ੍ਰੀਮ ਦੇ ਵਿੱਚ, ਖਾਬਾਂ ਦੇ ਵਿੱਚ, ਇਮੈਜੀਨੇਸ਼ਨ ਦੇ ਵਿੱਚ ਹਰ ਟਾਈਮ ਉਹਨੂੰ ਯਾਦ ਆਉਂਦੀ ਰਹਿੰਦੀ ਹੈ। ਉਹ ਤੇ ਇਹੋ ਹੀ ਚਾਹੁੰਦਾ ਹੈ ਕਿ ਜਿਹੜਾ ਨਾ ਅਸੀਂ ਜਦੋਂ ਆਫਟਰ ਡੈਥ ਯਾਨੀ ਅਸੀਂ ਆਪਣੀ ਉਸੇ ਮਿੱਟੀ ਦੇ ਵਿੱਚ ਹੀ ਅਸੀਂ ਰਹੀਏ। ਨੇ ਬਹੁਤ ਚੇਤਾ ਕੀਤਾ, ਬੜੇ ਰੱਬ ਨੂੰ ਮੰਨਣ ਵਾਲੇ ਸੀ, ਜੀ ਜੀ ਇਸ ਤਰ੍ਹਾਂ ਹੀ। ਸੱਚੇ ਸੁੱਚੇ ਬਾਬਾ ਜੀ, ਕਿਸੇ ਨਾਲ ਕੋਈ ਉੱਚੀ ਨੀਵੀਂ ਨਹੀਂ ਕਰਨੀ, ਬਿਲਕੁਲ ਹੈਲਪ ਕਰਨ ਦੀ ਕੋਸ਼ਿਸ਼ ਕਰਨੀ ਹਰ ਇੱਕ ਬੰਦੇ ਦੀ। ਇਹਦੇ ਵਿੱਚ ਥੋੜਾ ਜਿਹਾ ਮੈਂ ਯਾਨੀ ਮੈਂਸ਼ਨ ਕਰਨਾ ਚਾਹਾਂਗਾ ਭਾਈ ਖਾਦਮ ਹੁਰਾਂ ਜਿਹੜੀ ਵੀਡੀਓ ਬਣਾਈ ਸੀ ਗਾਲਬਨ 2017 ਦੇ ਵਿੱਚ, ਤੁਹਾਡੀ 2017 ਚ ਬਣੀ ਸੀ। ਹਾਂ ਬਿਲਕੁਲ, ਉਹ ਛੋਟੇ ਛੋਟੇ ਕਲਿੱਪ ਬਣੇ ਸੀ, ਉਹ ਕਲਿੱਪ ਵੇਖ ਕੇ ਉਹ ਸੁਣਨਾ ਬਾਬੇ ਸਾਦਕ ਹੁਰੀ ਜਿਹੜੇ ਹਨ ਉਸ ਟਾਈਮ ਅਲਾਈਵ ਸਨ ਤੇ ਤੁਹਾਡੇ ਬਾਪੂ ਜੀ ਵੀ ਅਲਾਈਵ ਸਨ। ਹਾਂਜੀ, ਅਗਰ ਉਸ ਟਾਈਮ ਤੁਸੀਂ ਦੇਖ ਲੈਂਦੇ ਤਾਂ ਸ਼ਾਇਦ ਉਹਨਾਂ ਦੋਵਾਂ ਦਾ ਆਪਸ ਦੇ ਵਿੱਚ ਮਿਲਾਪ ਜਾਂ ਮਿਲਨ ਹੋ ਜਾਂਦਾ। ਹੋ ਸਕਦਾ ਸੀ। 6 ਮਹੀਨੇ ਬਾਅਦ ਤੁਸੀਂ ਵੀਡੀਓ ਦੇਖੀਆਂ ਨੇ, ਹਾਂਜੀ, ਤੇ ਉਹਦਾ ਤੁਸੀਂ ਪਛਤਾਵਾ ਵੀ ਮਤਲਬ ਮੈਂ ਨਾ ਕੀਤਾ ਬੜਾ ਯਾਰ ਉਹ ਬਹੁਤ ਮਾੜਾ ਹੋਇਆ। ਭਾਜੀ ਨੂੰ ਸਾਰਾ ਦੱਸਿਆ ਕਿ ਬੜੀ ਗਲਤੀ ਹੋਈ, ਹਾਂਜੀ ਤੇ ਪਰ ਚਲੋ ਜਿੱਦਾਂ ਉਹ ਅੱਲਾ ਨੂੰ, ਰੱਬ ਨੂੰ ਮਨਜ਼ੂਰ ਸੀ, ਬਿਲਕੁਲ ਹੈ ਜੀ। ਪਰ ਉਹ ਬਜ਼ੁਰਗ ਇਹਨਾਂ ਚੀਜ਼ਾਂ ਨੂੰ ਮਿਸ ਕਰਦੇ ਗਏ। ਪਰ ਐਂਡ 'ਚ ਜਦੋਂ ਪੂਰੇ ਹੋਏ ਨਾ ਭਾਜੀ, ਜੀ ਜੀ ਉਹਨਾਂ ਨੇ, ਮੈਂ ਕਿਹਾ ਪਾਪਾ ਜੀ ਹੁਣ ਤੁਸੀਂ ਪਾਕਿਸਤਾਨ ਜਾਣਾ ਤੇ ਔਖਾ, ਤੁਹਾਡੇ ਮਨ ਦੀ ਕੀ ਅਵਸਥਾ, ਤੁਸੀਂ ਕੀ ਸੋਚਦੇ? ਪਾਪਾ ਜੀ ਕਹਿੰਦੇ ਪੁੱਤਰ ਹੁਣ ਮਨ ਸ਼ਾਂਤ, ਮਨ ਹੁਣ ਇਕਾਗਰ ਤੇ ਗੁਰੂ ਨਾਲ ਜਾ ਕੇ ਮੇਲ ਪਾਈਏ। ਤੇ ਜਿੱਦਾਂ ਮਤਲਬ ਨਾ ਹੀ ਵਾਸ ਐਟ ਪੀਸ। ਜੀ ਜੀ ਯੈਸ ਸ਼ਾਂਤੀ 'ਚ। ਐਗਜ਼ੈਕਟਲੀ। ਪਰ ਉਹਦਾ ਮਿਸ ਉਹਨਾਂ ਨੇ ਕੀਤਾ। ਮੈਂ ਕਿਹਾ ਪਾਪਾ ਜੀ ਜੇ ਤੁਸੀਂ ਹੁਣ ਤੁਹਾਨੂੰ ਅੱਜ ਪਿੰਡ ਜਾਣ ਦਾ ਮੌਕਾ ਮਿਲੇ, ਤੇ ਕਹਿੰਦੇ ਪੁੱਤਰ ਹੁਣ ਤੇ ਜਾ ਨਹੀਂ ਸਕਦਾ। ਇਹ ਤਾਂ ਕਹਿਣ ਦੀਆਂ ਹੀ ਗੱਲਾਂ, ਪਰ ਇਹ ਹੈ ਵੀ ਚਲੋ ਜਿੱਦਾਂ ਉਹਦਾ ਤੈਨੂੰ ਮਨਜ਼ੂਰ ਸੀ। ਇਸ ਤਰ੍ਹਾਂ ਹੀ। ਦੂਸਰਾ ਤੁਹਾਡੇ ਬਾਪੂ ਜੀ ਜਿਹੜੇ ਸਨ ਉਹ ਕਿਉਂਕਿ ਆਰਮੀ ਦੇ ਵਿੱਚ ਸਨ, ਤੁਹਾਡੇ ਵੀ ਨੌਲੇਜ 'ਚ ਗੱਲ ਹੋਏਗੀ ਕਿ 65 ਦੇ ਵਿੱਚ ਨਾ ਇੱਥੇ ਸਾਡੇ ਯਾਨੀ ਇੰਡੀਅਨ ਆਕੂਪੇਸ਼ਨ 'ਚ ਆ ਗਿਆ ਸੀ ਸਾਡਾ ਪਿੰਡ ਵਾਲੇ ਟੀਚਰ 65 ਦੇ ਵਿੱਚ। ਠੀਕ। ਤੇ ਸਾਡੇ ਪਿੰਡ ਦਾ ਇੱਕ ਬੰਦਾ ਸੀ ਸਾਕ ਨਾਈ ਉਹਨੂੰ ਕਹਿੰਦੇ ਸਨ। ਅੱਛਾ। ਤੇ ਉਹ ਜਿਹੜਾ ਨਾ ਜਦੋਂ ਇੱਥੇ ਇੰਡੀਅਨ ਆਰਮੀ ਆਈ ਤੇ ਪਿੰਡ ਵਾਲੇ ਸਾਰੇ ਚਲੇ ਗਏ ਛੱਡ ਕੇ ਥੋੜ੍ਹੇ ਜਿਹੇ ਦੂਰ। ਅੱਛਾ। ਤੇ ਬਾਅਦ ਦੇ ਵਿੱਚ ਉਹਦੇ ਇਲਮ 'ਚ ਨਹੀਂ ਸੀ ਹੈ ਕਿ ਇੱਥੇ ਨਾ ਕਬਜ਼ਾ ਹੋ ਗਿਆ ਨਾ ਇੰਡੀਅਨ ਆਕੂਪੇਸ਼ਨ ਦੇ ਵਿੱਚ। ਤੇ ਉਹ ਜਿਹੜਾ ਨਾ ਵਾਪਸ ਮੁੜ ਕੇ ਆਇਆ, ਉਹਦੀ ਸਿਲਾਈ ਮਸ਼ੀਨ ਰਹਿੰਦੀ ਸੀ ਅੱਛਾ। ਇੱਥੇ ਪਿੰਡ ਪਈ ਸੀ। ਤੇ ਉਹ ਆਖਦਾ, ਉਹਦਾ ਖਿਆਲ ਆਇਆ ਸੀ ਕਿ ਮੈਂ ਸਿਲਾਈ ਮਸ਼ੀਨ ਆਪਣੀ ਜਿਹੜੀ ਇਹਨੇ ਇੱਥੋਂ ਉਠਾ ਲਾਂਗਾ, ਚੁੱਕ ਲਾਂਗਾ, ਤੇ ਕੀ ਪਤਾ ਕਿੰਨੇ ਦਿਨ ਜੰਗ ਰਹਿਣੀ ਹੈ ਜਾਰੀ, ਵਾਰ ਜੂ ਚੱਲ ਰਹੀ ਹੈ। ਤੇ ਮੈਂ ਆਪਣਾ ਨਾ ਜਿੱਥੇ ਆਰਜ਼ੀ ਟੈਂਪਰੇਰੀ ਸਟੇ ਕੀਤਾ ਉੱਥੇ ਮੈਂ ਆਪਣਾ ਕੋਈ ਕੱਪੜੇ ਛੱਪੜੇ ਸੀ ਕੇ ਗੁਜ਼ਾਰਾ ਕਰਾਂਗਾ। ਅੱਛਾ। ਜਦੋਂ ਉਹ ਆਇਆ ਤੇ ਉਹ ਨਾ ਫਿਰ
ਇੱਥੇ ਚੂੰਕਿ ਇੰਡੀਅਨ ਆਰਮੀ ਸੀ, ਉਹ ਫਿਰ ਅਰੈਸਟ ਹੋ ਗਿਆ। ਅੱਛਾ। ਉਹ ਪਕੜ ਕੇ ਲੈ ਗਏ ਉਹਨੂੰ, ਤੇ ਇੱਥੇ ਨਾਲ ਅੱਗੇ ਪਿੰਡ ਬਾਜੜਾ ਗੜੀ ਬੇਸ ਕੈਂਪ ਸੀ ਉਹਨਾਂ ਦਾ ਨਾ। ਅੱਛਾ ਜੀ। ਤੇ ਜਦੋਂ ਬੇਸ ਕੈਂਪ ਉਹਨਾਂ ਇੱਥੋਂ ਖੜਿਆ, ਤਕਰੀਬਨ 6-7 ਕਿਲੋਮੀਟਰ ਦਾ ਡਿਸਟੈਂਸ ਬਣਦਾ ਹੈ। ਉੱਥੇ ਅੱਗੇ ਤੁਹਾਡੇ ਬਾਪੂ ਜੀ ਸਨ। ਅੱਛਾ। ਉਹ ਗਾਲਬਨ ਉਸ ਟਾਈਮ ਜਿਹੜਾ ਨਾ ਕੋਈ ਸੂਬੇਦਾਰ ਸਨ ਨਾ ਆਰਮੀ ਦੇ ਵਿੱਚ। ਹਾਂਜੀ, ਸੂਬੇਦਾਰ ਮੇਜਰ ਸੀ। ਸੂਬੇਦਾਰ ਮੇਜਰ ਸਨ। ਹਾਂਜੀ। ਤੇ ਉਹਨਾਂ ਪੁੱਛਿਆ ਕਿ ਕਿੱਥੋਂ ਦਾ ਨੇ? ਹਾਂਜੀ। ਉਹਨੇ ਕਿਹਾ ਕਿ ਮੈਂ ਤਰਕਾਲੀਆਂ ਤੋਂ। ਅੱਛਾ। ਕਹਿੰਦਾ ਕਿ ਬਾਪੂ ਜੀ ਦੀਆਂ ਜਿਹੜੀਆਂ ਅੱਖਾਂ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਇੰਨੇ ਜ਼ਿਆਦਾ ਟੀਅਰ ਯਾਨੀ ਇੰਨੇ ਜ਼ਿਆਦਾ ਆਂਸੂ ਆਏ ਕਿ ਬਾਪੂ ਜੀ ਨੇ ਮੈਨੂੰ ਗਲੇ ਦੇ ਨਾਲ ਲਾਇਆ। ਅੱਛਾ। ਠੀਕ ਹੈ। ਸੂਬੇਦਾਰ ਮੇਜਰ ਰਾਮਦਿਆਲ ਜੀ ਨੇ ਗਲੇ ਨਾਲ ਲਾਇਆ, ਤੇ ਉਹਨਾਂ ਆਖਿਆ ਤੂੰ ਕਿਹਦਾ ਪੁੱਤਰ ਹੈ? ਉਹਨੇ ਕਿਹਾ ਕਿ ਮੈਂ ਫਲਾਣੇ ਦਾ ਪੁੱਤਰ। ਉਹਨੇ ਆਖਿਆ ਕਿ ਯਾਰ ਤੂੰ ਤਾਂ ਸਾਡਾ ਹਮਸਾਇਆ ਗੁਆਂਢੀ ਹੈ ਸਾਡਾ। ਤੇ ਉਹ ਰੋਏ ਬਹੁਤ ਜ਼ਿਆਦਾ ਉੱਥੇ। ਉਹਨਾਂ ਆਖਿਆ ਕਿ ਯਾਰ ਮੈਂ ਕਰ ਕੁਛ ਨਹੀਂ ਸਕਦਾ, ਇੰਨਾ ਤੇਰੇ ਵਾਸਤੇ ਕਰ ਸਕਣਾ ਕਿ ਤੈਨੂੰ ਨਾ ਰਿਲੀਜ਼ ਕਰਦਾ, ਤੈਨੂੰ ਛੱਡਦਾ, ਤੇ ਤੂੰ ਇੱਥੋਂ ਸਿੱਧਾ ਨੀਵਾਂ ਹੋ ਕੇ ਨਾ ਨਿਕਲ ਜਾ। ਤੇ ਮੈਂ ਆਖਾਂਗਾ ਯਾਰ ਬੰਦਾ ਪਿਸ਼ਾਬ ਕਰਨ ਗਿਆ ਤੇ ਪਤਾ ਨਹੀਂ ਕਿੱਥੇ ਚਲਾ ਗਿਆ। ਇਸ ਤਰ੍ਹਾਂ ਯਾਨੀ ਉਹਨਾਂ ਉਹਨੂੰ ਛੱਡ ਦਿੱਤਾ, ਉਹਨੂੰ ਫ੍ਰੀ ਕਰ ਦਿੱਤਾ। ऐसे भाग गया ਜੀ ਜੀ। ਅੱਛਾ। आपने तो तू कहीं कि मैं पेशाब है ਅੱਛਾ। वो पेशाब है मैंने पेशाब बोल रहा है ਹਾਂਜੀ। और कहीं डर कर गया वो एक बड़ी ਹਾਂ। वो कितने बिचों नहीं आने के ध्यान निकले हुए ਅੱਛਾ। ਠੀਕ ਹੈ। इनके कर जाए ਇਹ ਜਿਹੜਾ ਯਾਨੀ ਵਾਕਿਆ ਸੀ, ਉਹਨਾਂ ਆ ਕੇ ਦੱਸਿਆ ਸੀ ਕਿ ਇਸ ਤਰ੍ਹਾਂ ਸਾਡੇ ਪਿੰਡ ਦੇ ਸਨ ਸੂਬੇਦਾਰ ਮੇਜਰ ਰਾਮਦਿਆਲ ਸਿੰਘ ਸਾਹਿਬ ਜੀ, ਉਹਨਾਂ ਸਾਨੂੰ ਇਸ ਤਰ੍ਹਾਂ ਯਾਨੀ ਛੱਡਿਆ ਸੀ। ਇਹ ਉਹਨਾਂ ਯਾਨੀ ਸਾਨੂੰ ਮੈਂਸ਼ਨ ਕੀਤਾ ਸੀ ਇਹ ਵਾਕਿਆ, ਜਿਹੜੇ ਅਸੀਂ ਯਾਨੀ ਕਾਫੀ ਟਾਈਮ ਗੁਜ਼ਰ ਗਿਆ ਹੁਣ ਤਾਂ ਤੁਹਾਨੂੰ ਪਤਾ ਹੈ ਕਿ 65 ਦੀ ਵਾਰ ਨੂੰ ਇਹ ਤੱਕ ਯਾਨੀ ਸਾਡੇ ਬੱਚੇ ਦੇ ਮੈਮਰੀ ਦੇ ਵਿੱਚ ਇਹ ਲਾਈਵ ਹੈ ਇਨਸੀਡੈਂਟ ਜਿਹੜਾ। ਤੇ ਉਹ ਬਾਅਦ 'ਚ ਜਦੋਂ ਖਾਦਮ ਜੀ ਹੋਰਾਂ ਦਾ ਤੁਹਾਡੇ ਨਾਲ ਕੋਆਰਡੀਨੇਸ਼ਨ ਹੋਇਆ, ਮਜ਼ੀਦ ਤੁਹਾਡੀ ਤਰਫੋਂ ਯਾਨੀ ਇਹ ਵਾਕਈ ਇਹਦਾ ਜ਼ਿਕਰ ਹੋਇਆ ਕਿ ਹਾਂ ਲਾਈਕ ਦੈਟ ਹੈਪਨਡ ਇਨ 1965 ਹਾਂਜੀ। ਐਂਡ ਦੈਟ ਵਾਜ਼ ਮਾਈ ਫਾਦਰ। ਇਹਨਾਂ ਮੈਂਸ਼ਨ ਕੀਤਾ ਹਾਂਜੀ। ਕਿ ਹਾਂਜੀ। ਉਦੋਂ ਇਹਨਾਂ ਨਾਲ ਹਾਂਜੀ। ਹੋਈ ਖਾਦਮ ਦੀ। ਜੀ ਜੀ। ਇਹ ਬੜਾ ਨੇਕ ਨੀਤ ਪਾਪਾ ਜੀ, ਬਹੁਤ ਨੇਕ ਨੀਤ ਸੀ। ਕਿਸੇ ਨਾਲ ਕੋਈ ਵਧੀਕੀ ਨਹੀਂ ਹੋਣ ਵਾਲੀ। ਆਰਮੀ 'ਚ ਵੀ ਕਿਸੇ ਵੀ ਆਪਣੇ ਜਿੱਦਾਂ ਬੈਟਮੈਨ ਸੀ ਉਹਨਾਂ ਕੋਲ, ਹਾਂਜੀ ਹਾਂਜੀ। ਬੈਟਮੈਨਸ ਨਾਲ ਵੀ ਇਦਾਂ ਟ੍ਰੀਟ ਕਰਨਾ ਜਿੱਦਾਂ ਆਪਣੇ ਬੱਚੇ ਹੁੰਦੇ, ਆਪਣੇ ਪੁੱਤਰ। ਬੜੇ ਸੌਫਟ ਯਾਨੀ ਹਾਰਟਡ। ਹੀ ਵਾਜ਼ ਵੈਰੀ ਸਬਮਿਸਿਵ ਪਰਸਨ। ਹਾਂਜੀ। ਬੜੇ ਮਿੱਠੇ ਸੀ ਜੀ। ਉਦਾਂ ਜਿੱਦਾਂ ਗੱਲਬਾਤ ਕਰਨੀ ਨਾ, ਮੂੰਹ ਤੇ ਗੱਲ ਕਹਿ ਦੇਣੀ, ਜਿੱਦਾਂ ਕਿਸੇ ਨੂੰ ਗਲਤੀ ਦੇਖਣੀ ਮੂੰਹ ਤੇ ਕਹਿ ਦੇਣੀ। ਯਾਨੀ ਦਿਲ 'ਚ ਗੱਲ ਨਹੀਂ ਸਮਝਦੇ, ਆਪਣੇ ਮਨ 'ਚ ਨਹੀਂ ਸਮਝਦਾ, ਮਨ 'ਚ ਨਹੀਂ ਸੀ ਰੱਖਦੇ। ਜੋ ਵੀ ਹੁੰਦਾ ਸੀ ਉਹ ਕਹਿ ਦਿੰਦੇ ਸੀ। ਅੰਦਰੋਂ ਬਾਹਰੋਂ ਇੱਕ ਸੀ ਤੇ ਬੜੇ ਸ਼ੁਗਲੀ ਸੀ। ਜਦੋਂ ਪੂਰੇ ਵੀ ਹੋਏ ਤੇ ਸਾਰੇ ਉਹਨਾਂ ਦੇ ਆਲੇ ਦੁਆਲੇ ਕੋਈ ਨਾ ਕੋਈ ਬੈਠਾ ਰਹਿੰਦਾ ਸੀ ਸਹੀ। ਤੇ ਹਾਸਾ ਖੇਡ ਕਰਦੇ ਰਹਿਣਾ। ਬੜੇ ਲਾਈਵਲੀ ਜੀ ਪਰਸਨੈਲਿਟੀ ਸੀ। ਤੇ ਇੱਥੇ ਭਾਜੀ ਹੁਣ ਜਿਹੜਾ ਆਪਣਾ ਜਿਹੜਾ ਸਾਡਾ ਰਕਬਾ ਸੀ ਜੀ ਜੀ। ਸਾਡੇ ਬਾਪੂ ਦਾ ਬੂਰ ਸਿੰਘ ਦਾ, ਉਹ ਕਿੰਨਾ ਕੁ ਰਕਬਾ ਸੀ ਤੇ ਕਿਹੜੇ ਪਾਸੇ ਸੀ? ਸਰ ਤਕਰੀਬਨ ਉਹਨਾਂ ਦਾ 28 ਏਕੜ ਰਕਬਾ ਸੀ ਉਹਨਾਂ ਦਾ। ਅੱਛਾ। ਬਿਲਕੁਲ ਜਿੱਥੋਂ ਤੁਸੀਂ ਉਤਰੇ ਨਾ ਉੱਥੋਂ ਪਰਲੀ ਸਾਈਡ ਨੂੰ ਜਾਈਏ ਤੇ ਥੋੜ੍ਹੇ ਹੀ ਫਾਸਲੇ ਦੇ ਉੱਤੇ ਨਾ ਥੋੜ੍ਹੇ ਡਿਸਟੈਂਸ ਸੀ, ਇੱਕ ਮੁਰੱਬੇ ਦੇ ਲਾਗੇ। ਜੀ ਜੀ। ਇੱਕ ਮੁਰੱਬੇ ਨਾਲੋਂ 3 ਏਕੜ ਐਕਸਟਰਾ ਸੀ ਉਹਨਾਂ ਦਾ। 25 ਏਕੜ ਦਾ ਮੁਰੱਬਾ ਹੁੰਦਾ ਨਾ। ਤੁਹਾਡਾ 28 ਏਕੜ ਸੀ। ਠੀਕ ਹੈ। ਹਾਈਏ ਵੀ ਉਹਨਾਂ ਦੀਆਂ ਯਾਦਾਂ ਮੌਜੂਦ ਨੇ ਉੱਥੇ। ਅੱਛਾ। ਹਾਈਏ ਵੀ ਮੌਜੂਦ ਨੇ, ਉਹ ਜਿੱਥੇ ਆਪਣੀ ਉਹਨਾਂ ਇੱਕ ਵਰਸ਼ਿਪ ਪਲੇਸ ਰੱਖਿਆ ਹੁੰਦਾ ਸੀ। ਅੱਛਾ। ਉੱਥੇ ਜਾਂਦੇ ਸਨ ਆਪਣੇ ਅਮੇਜ਼ਨ ਦੇ ਵਿੱਚ ਜਿਹੜਾ ਨਾ ਉਹ ਜਿਹੜੀ ਤੁਸੀਂ ਕੁਟੀਆ ਦਾ ਜ਼ਿਕਰ ਕਰਦੇ ਹੋ, ਰਾਹਗੀਰ ਨੂੰ ਆਉਂਦੇ ਜਾਂਦੇ ਬੰਦੇ ਨੂੰ ਪਾਣੀ ਧਾਣੀ ਪੁੱਛਦੇ ਸਨ, ਅੱਛਾ। ਸੇਵਾ ਦੇਖ ਰੇਖ ਹਾਂਜੀ, ਕਰਦੇ ਹੈ ਨਾ, ਮਤਲਬ ਤੁਸੀਂ ਹਾਂਜੀ ਪਹਿਲਾਂ ਗੱਲ ਕੀਤੀ ਰਹੀ। ਹਾਂ ਹਾਂਜੀ ਹਾਂਜੀ। ਹਾਈਏ ਵੀ ਉਹ ਪੀਸ ਆਫ ਲੈਂਡ ਜਿਹੜਾ ਨਾ ਉਹ ਸੈਪਰੇਟ ਹੈ, ਉੱਥੇ ਕੋਈ ਕਲਟੀਵੇਸ਼ਨ ਨਹੀਂ ਹੈ। ਅੱਛਾ। ਉਹ ਮੌਜੂਦ ਹੈ ਇਸ ਟਾਈਮ ਅਜੇ। ਅੱਛਾ। ਤੇ ਉਹ ਬੜੀ ਧਰਮ ਦੀ ਧਰਤੀ। ਬੜੀ ਧਰਮ ਸਾਡੀ ਤੇ ਇੱਛਾ ਸੀ ਬਹੁਤ ਕਿ ਜਿਹੜਾ ਨਾ ਉੱਥੇ ਕੋਈ ਐਸਾ ਅਸੀਂ ਕੋਈ ਸਟੈਪ ਲਾਈਏ ਕਿ ਉਹ ਜਿਹੜਾ ਨਾ ਇੱਕ ਹਿਸਟਰੀ ਇਤਿਹਾਸ ਬਣ ਜਾਏ। ਬਣਾਓ ਜੀ, ਜੀ। ਅਸੀਂ ਸਾਰੇ ਮੈਂ ਤੁਹਾਡੇ ਨਾਲ, ਤੁਸੀਂ ਜਿੱਦਾਂ ਕਹੋਗੇ ਕਰਾਂਗੇ, ਬਣਾ ਲਓ ਇਹ ਤਾਂ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀ ਇਹਨਾਂ ਦੀ ਹਿਸਟਰੀ ਜਿਹੜੀ ਰਾਈਟਿੰਗ ਦੇ ਵਿੱਚ ਵੀ ਆ ਜਾਏ ਇਹਦੀ ਨਾ, ਪਹਿਲਾਂ ਨਹੀਂ ਹੈ। ਇਹਦੇ ਉੱਤੇ ਕੰਮ ਕਰੀਏ ਮਿਲ ਜੁਲ ਕੇ ਤੇ ਇਹਨੂੰ ਰਾਈਟਿੰਗ ਦੇ ਵਿੱਚ ਲੈ ਕੇ ਆਈਏ ਇਹਦੀ ਸਾਰੀ। ਉੱਥੇ ਕੋਈ ਤਖਤੀ ਜੀ, ਲਾਈਏ, ਜੀ, ਕੋਈ ਤਖਤੀ। ਬੱਚਿਆਂ ਲਈ, ਹਾਂਜੀ, ਕੋਈ ਇਦਾਂ ਜੀ, ਜੀ। ਆਪਣੇ ਪਿੰਡ ਦੇ ਧੀਆਂ ਭੈਣਾਂ, ਜੀ ਜੀ ਐਗਜ਼ੈਕਟਲੀ, ਉਹਨਾਂ ਲਈ ਬਹਿਣ ਉੱਠਣ ਦੀ ਥਾਂ ਤਾਂ ਕਿ ਹੋਵੇ। ਜਿਹੜੀ ਸਾਡੀ ਸਰ ਕਮਿੰਗ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਹੋਏ ਕਿ ਸਾਡੇ ਫੋਰਫਾਦਰਸ ਜਿਹੜੇ ਸਨ ਉਹ ਐਸ ਨਾਮ ਦੇ ਰਾਮ ਸਿੰਘ ਦਿਆਲ ਜੀ, ਰਾਮਦਿਆਲ ਸਿੰਘ ਸਾਹਿਬ ਜੀ ਤੇ ਨਾਲ ਜਿਹੜੇ ਬਾਬੂ ਬੂਰ ਸਿੰਘ ਸਾਹਿਬ ਜੀ ਜਿਹੜੇ ਨੇ ਉਹ ਵੀ ਇੱਥੇ ਰਹਿੰਦੇ ਹੁੰਦੇ ਸਨ। ਤੇ ਬਾਬੂ ਸਾਧੂ ਸਿੰਘ ਸਾਹਿਬ ਜੀ ਵੀ ਜਿਹੜੇ ਨੇ ਉਹ ਇੱਥੇ ਹੀ ਦਾ ਜਨਮ ਹੈ ਉਹਨਾਂ ਦਾ। ਤੁਹਾਡਾ ਤੇ ਹੁਸ਼ਿਆਰਪੁਰ ਦੱਸਦੇ ਸਨ। ਸਾਡੀ ਜਿਹੜੀ ਜ਼ਮੀਨ ਪਈ
ਸੀ ਉਹ ਚੌਂਸੇ ਪਈ ਰੋਪੜ ਦੇ ਲਾਗੇ ਰੋਪੜ ਦੇ ਖਾਈ 30 ਏਕੜ ਲਾਗੇ ਸੀ ਉੱਥੇ ਸਾਡੇ ਮੇਰੇ ਖਿਆਲ ਵੱਧ ਤੋਂ ਵੱਧ ਕੋਈ 10 ਏਕੜ ਪਈ ਤੇ ਉਹ ਵੀ ਫਿਰ ਬਜ਼ੁਰਗਾਂ ਨੇ ਅੱਗੇ ਜਿੱਦਾਂ ਦਾ ਉਦੋਂ ਮੌਕਾ ਬਣਿਆ। ਜੀ ਹਾਂਜੀ। ਤੇ ਇੱਥੇ ਇੱਕ ਹੋਰ ਸੀ ਜਿਹੜਾ ਇੱਕ ਅੰਬ ਦੀ ਭਾਪਾ ਜੀ ਬੜੀ ਜ਼ਿਕਰ ਕਰਦੇ ਸੀ, ਬਹੁਤ ਵੱਡਾ ਅੰਬ ਸੀ ਜੀ ਹੈ ਸੀ ਤੇ ਕੂੜੇ ਦਾ ਖੂਹ ਸੀ। ਹਾਂਜੀ ਹੈ ਸੀ, ਉਹ ਸਾਰੀਆਂ ਚੀਜ਼ਾਂ ਹੈ ਸਨ, ਲੇਕਿਨ ਚूँकि ਕਾਫੀ ਟਾਈਮ ਗੁਜ਼ਰ ਗਿਆ ਨਾ, ਇਸ ਵਜ੍ਹਾ ਤੋਂ ਉਸ ਤਰ੍ਹਾਂ ਪ੍ਰੀਜ਼ਰਵ ਨਹੀਂ ਰਹਿ ਸਕੀ। ਇਹ ਸਾਰੀਆਂ ਚੀਜ਼ਾਂ ਮੌਜੂਦ ਸਨ ਇੱਥੇ। ਅਸੀਂ ਤੇ ਬੜੀ ਯਾਨੀ ਸਾਡੀ ਰਸੂੜੇ ਦਾ ਵੀ ਕਹਿੰਦੇ ਸੀ। ਜੀ ਰਸੂੜੇ ਦਾ ਵੀ ਹੈ, ਰਸੂੜੇ ਦਾ ਵੀ ਹੈ। ਉਹ ਤੁਹਾਡੀ ਜ਼ਮੀਨ ਦੇ ਬਿਲਕੁਲ ਨਾਲ ਸੀ। ਉਹ ਤੁਸੀਂ ਹੁਣ ਥੋੜਾ ਇੱਥੋਂ ਜਾਵਾਂਗੇ, ਵਿਜ਼ਿਟ ਕਰਾਂਗੇ ਨਾ ਉਸ ਪਲੇਸ ਨੂੰ, ਤੇ ਉੱਥੇ ਦੇਖਾਂਗੇ। ਚਲੋ ਭਾਜੀ, ਬਹੁਤ ਹੀ ਖੁਸ਼ੀ ਹੋਈ ਪਿੰਡ ਆ ਕੇ। ਅੱਜ ਇੱਦਾਂ ਲੱਗਦਾ ਕਿ ਬਾਪੂ ਨਾਲ ਆਪਣੀ ਜੀ ਉਹਦੀ ਵਾਈਬ੍ਰੇਸ਼ਨ ਜੀ ਫੀਲ ਹੁੰਦੀ। ਇਹਦੇ ਲਿਹਾਜ਼ ਨਾਲ ਪਹਿਲਾ ਮਾਲਕ ਸੀ ਜਿਹੜਾ ਖੇਮ ਸਿੰਘ ਜੀ। ਅੱਛਾ ਜੀ। ਉਦੋਂ ਦੂਜੇ ਨੰਬਰ ਤੇ ਸੀ। ਅੱਛਾ ਕੋਈ ਨੰਬਰਦਾਰ ਕੀ ਹਾਂਜੀ। ਖੇਮ ਸਿੰਘ ਤੋਂ ਪਹਿਲੇ ਅੱਛਾ ਠੀਕ ਹੈ। ਜਿਹੜੀ ਨੰਬਰਦਾਰੀ ਸੀ ਤੁਹਾਡੇ ਘਰਾਣੇ ਅੱਛਾ ਪਹਿਲਾਂ ਸਾਡੇ ਕੋਲ ਸੀ। ਹਾਂਜੀ। ਹਾਂ ਤਾਂ ਹੀ ਮੈਂ ਜਦੋਂ ਤੁਹਾਡੇ ਨਾਲ ਗੱਲ ਕੀਤੀ ਸੀ ਨੰਬਰਦਾਰ ਤੁਸੀਂ ਕਿਹਾ ਨਹੀਂ ਸੀ, ਉਹ ਦੂਜੇ ਖੇਮ ਸਿੰਘ ਸੀ। ਤੁਹਾਡੀ ਗੱਲ ਸਹੀ ਸੀ, ਖੇਮ ਸਿੰਘ ਨਹੀਂ ਜੀ, ਸੀ, ਜੀ। ਪਰ ਉਹਨਾਂ ਤੋਂ ਪਹਿਲਾਂ ਸਾਡੇ ਕੋਲ ਸੀ। ਜੀ ਸਰ ਖੇਮ ਸਿੰਘ ਸਾਹਿਬ ਤੇ ਜਿਹੜੇ ਸਨ ਉਹ ਬਾਹਰੋਂ ਆਏ ਸਨ, ਲੋਕਲ ਨਹੀਂ ਸਨ ਹੈ। ਉਹਨਾਂ ਦਾ ਤੇ ਕਾਸਟ ਵੀ ਤੁਹਾਨੂੰ ਪਤਾ ਸਿੱਧੂ ਸੀ ਸਾਡੀ, ਰਾਹ ਕਾਸਟ ਸੰਧੂ 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 ਸੀ ਉਹਨਾਂ ਦੀ, ਸਾਡੀ ਤੇ ਰਾਹ ਕਾਸਟ ਸੀ। ਦੂਸਰਾ ਤੁਸੀਂ ਜਿਹੜਾ ਸੜਕ ਟੁੱਟੀ ਦੀ ਗੱਲ ਕੀਤੀ ਹੈ, ਬੇਸਿਕਲੀ ਨਾ ਸਿਆਲਕੋਟ ਦੇ ਨਾਲ ਸਾਡੇ 3 ਰਸਤੇ ਲੱਗਦੇ, 3। ਜਿਹੜੀ ਸਾਈਡ ਨੂੰ ਤੁਸੀਂ ਆਏ ਉਹ ਟੁੱਟਾ, ਵੈਸੇ ਦੂਸਰੀ ਸਾਈਡ ਸਹੀ। ਉਹ ਵਿੱਚ ਜਿਹੜਾ ਟੋਟਾ ਥੋੜਾ ਜਿਹਾ ਆਇਆ ਸੀ ਫਾਟਕ ਪਾਰ ਕਰਨ ਤੋਂ ਬਾਅਦ, ਹੈ ਨਾ, ਉਹੀ ਚੀਜ਼ ਦੱਸਣੀ। ਮੈਂ ਤਾਂ ਕਹਾਂਗਾ ਮਰੀਅਮ ਨਵਾਜ਼ ਸਾਡੀ ਚੀਫ ਮਿਨਿਸਟਰ ਬਣੀ ਪੰਜਾਬ ਦੀ, ਉਹ ਸਾਡੇ ਇੱਧਰ ਪਿੰਡਾਂ ਦਾ ਖਿਆਲ ਕਰੇ। ਇੰਨੇ ਸੋਹਣੇ ਪਿੰਡ ਹੈ, ਇੰਨੇ ਬੀਬੇ ਲੋਕ ਹੈ, ਸਾਡੇ ਪਿੰਡਾਂ ਵੱਲ ਦੇਖਣ ਜਿਹਦਾ ਸਾਡੇ ਪੰਜਾਬ ਦੇ ਉੱਤੇ ਇੰਡੀਆ ਦੇ ਪੰਜਾਬ ਦੇ ਪਿੰਡ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਪੂ ਜੀ। ਆਜੋ ਆਜੋ ਬੈਠੋ, ਆਜੋ ਇੱਧਰ। ਅਰੇ ਜਿਹੜੇ ਨਾ ਇਹਨਾਂ ਦੇ ਫਾਦਰ ਸਾਹਿਬ ਵੀ, ਇਹ ਵੀ ਇੱਥੋਂ ਦੇ ਲੋਕਲ ਨੇ। ਅੱਛਾ ਇਹ ਤੁਹਾਡੀ ਉਸ ਜਗ੍ਹਾ ਦੇ ਸੇਵਾਦਾਰ ਵੀ ਹੈ। ਅੱਛਾ ਇਹਨਾਂ ਸੰਭਾਲ ਆਪਣੇ ਇਲਾਕੇ 'ਚ। ਹਾਂਜੀ ਸੰਭਾਲ ਕੇ ਰੱਖਿਆ ਉਹਨੇ। ਉਹ ਜਿਹੜਾ ਉਸੇ ਹੀ ਜਿੱਥੇ ਤੁਹਾਡੇ ਦਾਦਾ ਦੀ ਨਿਰੰਤਰ ਇਬਾਦਤ ਕਰਦੇ ਆ, ਵਰਸ਼ਿਪ ਕਰਦੇ, ਇਹਨਾਂ ਸੰਭਾਲ ਕੇ ਰੱਖਿਆ। ਚਲੋ ਮਾੜਾ ਜਿਹਾ ਉੱਥੇ ਜਿਹੜੀ ਮਾਰ ਇਹਨੂੰ ਉੱਥੇ ਕੀ ਉੱਥੇ ਕੀ ਕਰਦੇ, ਕੀ ਤੁਸੀਂ ਇਬਾਦਤ ਕਰਨ ਵਾਲੀ ਕਰਦੇ? ਕਿਆ ਬਾਤ ਹੈ ਜੀ। ਉਹ ਰੱਬ ਸੋਹਣਾ ਸਾਰਿਆਂ ਦਾ ਇੱਕੋ ਹੀ। ਹਾਂਜੀ ਖੈਰ ਹੋਈ ਇਹ ਸਾਡਾ ਸਿੱਧੂ ਮੂਸੇ ਵਾਲਾ ਬਹੁਤ ਜ਼ਿਆਦਾ ਫੈਨ ਉਹਦੇ ਸਾਰੇ ਕੀ ਥੋੜੀ ਗੁਜ਼ਾਰੀ ਪਰ ਦਿਲਾਂ 'ਚ ਬੜਿਆ ਜੋ ਵਸਿਆ। ਯਾਨੀ ਕਿ ਉਹਨੇ ਥੋੜੀ ਗੁਜ਼ਾਰੀ ਪਰ ਦਿਲਾਂ 'ਚ ਵਸਿਆ। ਪੰਜਾਬੀਆਂ ਸਾਰਿਆਂ ਦੇ ਦਿਲਾਂ 'ਚ ਮਿੱਠਾ ਪਤਾ ਪਤਾ ਲੱਗਦਾ ਕਿ ਐਵੇਂ ਨਹੀਂ ਇੱਕ ਦੂਸਰੇ ਨੂੰ ਦੁੱਖ ਹੋਏ। ਸਾਡਾ ਤਾਂ ਸੇਮ ਕਲਚਰ, ਸੇਮ ਹਰ ਚੀਜ਼ ਸਾਡੀ ਸੇਮ ਹੈ। ਸਾਡੀ ਬਲੱਡ ਲਾਈਨ ਸੇਮ ਆ ਭਾਜੀ। ਤੇ ਇਹਦੇ ਪਾਸੇ ਵੰਡੀਆਂ ਪਾਈਆਂ ਸ਼ਰਾਰਤੀ ਲੋਕਾਂ ਨੇ, ਲੋਕਾਂ ਨੂੰ ਆਪਸ ਲੜਾਇਆ ਮਰਾਇਆ, ਤੇ ਸਾਡੇ ਪੱਲੇ ਕੱਖ ਨਹੀਂ। ਸਰ ਅਸੀਂ ਤਾਂ ਅਸੀਂ ਆਪਣੀ ਜ਼ਮੀਨਾਂ ਗਵਾਈਆਂ, ਤੁਸੀਂ ਵੀ ਗਵਾਈਆਂ, ਸਾਡੇ ਪੱਲੇ ਕੀ ਪਿਆ? ਸਰ ਅਸੀਂ ਸੋਚਦੇ ਹਾਂ ਕਿ ਜਿਹੜਾ ਨਾ ਅਸੀਂ ਇਕੱਠੇ ਹੁੰਦੇ ਤੇ ਕਿੰਨਾ ਯਾਨੀ ਜ਼ਬਰਦਸਤ ਸਾਡਾ ਇਤਿਹਾਸ ਹੁੰਦਾ। ਅਸੀਂ ਮਿਲ ਜੁਲ ਕੇ ਕੰਮ ਕਰਦੇ, ਪੰਜਾਬ ਸਾਡਾ ਇਕੱਠਾ ਹੁੰਦਾ, ਵੰਡੀਆਂ ਵਿੱਚ ਨਾ ਪੈਂਦੀਆਂ, ਤੇ ਪੰਜਾਬ ਜਿਹੜਾ ਪੂਰੇ ਸਬ ਕੰਟੀਨੈਂਟ ਦੀ ਉਸ ਟਾਈਮ ਜਿਹੜਾ ਨਾ ਵੀਟ ਦੀ ਤੇ ਰਾਈਸ ਦੀ ਪ੍ਰੋਡਕਸ਼ਨ ਜਿਹੜੀ ਉਹਨੂੰ ਮੀਟ ਕਰਦਾ ਹੁੰਦਾ। ਬਿਲਕੁਲ ਬਿਲਕੁਲ ਬੇਸ਼ੱਕ। ਇਹ ਅਸਲ 'ਚ ਦੇਖੋ, ਜਦੋਂ ਮਹਾਰਾਜਾ ਰਣਜੀਤ ਸਿੰਘ ਸੀ ਇਸ ਦੇ ਰਾਜੇ ਸੀ। ਹਾਂਜੀ ਪਹਿਲੇ ਪੰਜਾਬੀ ਰਾਜੇ, ਪਹਿਲੇ ਪੰਜਾਬੀ ਰਾਜੇ ਸੀ। ਇਸ ਸਾਰੇ ਖੇਤੇ 'ਚ ਕਿਸੇ ਬੰਦੇ ਨੂੰ ਫਾਂਸੀ ਨਹੀਂ ਦਿੱਤੀ। ਫਿਰ ਸਾਡਾ ਜਿਹੜਾ ਰੁਪਈਆ, ਸਾਡਾ 1 ਰੁਪਈਆ 13 ਪਾਉਂਡ ਦੇ ਬਰਾਬਰ। ਬਿਲਕੁਲ ਐਗਜ਼ੈਕਟਲੀ। ਤੇ ਗੋਰੇ ਤਾਂ ਹੀ ਸਾਡੇ ਪਿੱਛੇ ਭੱਜੇ। ਇਹ ਤੇ ਰਾਜੇ ਲੋਕ। ਜੀ ਹਾਂਜੀ।
ਤੇ ਸਾਡਾ ਪਰ ਇਹ ਵੀ ਸਾਨੂੰ ਆਪਸ 'ਚ ਉਹਨਾਂ ਨੇ ਦੇਖਿਆ ਸਾਡੀ ਕਮਜ਼ੋਰੀ ਇਹ ਸੀ ਵੀ ਆਪਸ 'ਚ ਲੜਾ ਤੇ ਸਾਨੂੰ ਲੜਾ ਕੇ ਤੇ ਉਹ ਰਾਜ ਕਰੇ ਬਿਲਕੁਲ ਤੇ ਅੱਜ ਤੱਕ ਵੱਡੀਆਂ ਪਈਆਂ ਪਰ ਚਲੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਸੋਸ਼ਲ ਮੀਡੀਆ ਕਰਕੇ ਲੋਕੀ ਦੇ ਰਹੇ ਸਾਡਾ ਕਲਚਰ ਇੱਕ ਹੈ ਸਾਡੀ ਰਹਿਣੀ ਬਹਿਣੀ ਵੈਸੇ ਤੇ ਸਰ ਜਿਹੜਾ ਨਾ ਦੂਸਰਾ ਮੀਡੀਆ ਉਹਦੇ ਵਿੱਚ ਤੇ ਹੇਟ ਜਿਹੜਾ ਨਾ ਉਹਨੂੰ ਪ੍ਰਮੋਟ ਕੀਤਾ ਜਾਂਦਾ ਹੇਟ ਨੂੰ ਪ੍ਰਮੋਟ ਕੀਤਾ ਜਾਂਦਾ ਲੇਕਿਨ ਅਸੀਂ ਦਿਲ ਜਿਹੜੇ ਨੇ ਸਾਡੇ ਉਹ ਤੇ ਤੁਸੀਂ ਸਾਡੇ ਨਾਲ ਮਿਲੇ ਹੋ ਜਾਂ ਦੂਸਰੇ ਲੋਕ ਮਿਲਦੇ ਨੇ ਸਾਡੇ ਜੈਸੇ ਲੋਕ ਹੀ ਨੇ ਅਸੀਂ ਐਵੇਂ ਹੀ ਇੰਨੇ ਦੂਰ ਖੜੇ ਆ 70-80 ਸਾਲ ਤੋਂ ਜਿਹੜਾ ਨਾ ਅਸੀਂ ਲੱਗ ਬੈਠੇ ਹੋਏ ਆ ਚਲੋ ਕਰ ਲੈਂਦੇ ਬ੍ਰੇਕਫਾਸਟ ਦੇਖੋ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ ਬਹੁਤ ਹੀ ਪਿਆਰ ਚਲੋ ਇਸਤਕਬਾਲ ਇੱਥੋਂ ਨਹੀਂ ਕਰ ਸਕਦੇ ਸਾਡੇ ਪਿੰਡ ਹੋ ਗਏ 2 ਫੌਜੀਆਂ ਲਗਾਤਾਰ ਨਹੀਂ ਉਹ ਸਮਝ ਨਹੀਂ ਕਰਦੇ ਇੱਕ ਆਮਰ ਦਾ ਭਾਈ ਹੈ ਛੋਟਾ ਇੱਕ ਚਾਚੂ ਸਾਡੇ ਫੌਜੀ ਨੇ ਅੱਜ ਖਤਮ ਹੋਣਾ ਨੇ ਬਾਬਾ ਸ਼ੇਰਾ ਜਿਹੜਾ ਸੀ ਉਹਦੇ ਬੜਾ ਦੁੱਖ ਹੋਇਆ ਭਾਜੀ ਤੇ ਉਸ ਵਜ੍ਹਾ ਤੋਂ ਕਰਕੇ ਨਾ ਤੁਹਾਨੂੰ ਇੱਕ ਮਯੂਸੀ ਸਾਨੂੰ ਇਹ ਹੋਈ ਕਿ ਅਸੀਂ ਤੁਹਾਡਾ ਇਸਤਕਬਾਲ ਉਹ ਨਹੀਂ ਕਰ ਨਹੀਂ ਨਹੀਂ ਸਕਦੇ ਕੋਈ ਗੱਲ ਨਹੀਂ ਤੇ ਓਕੇ ਨਹੀਂ ਕੋਈ ਗੱਲ ਨਹੀਂ ਆਪਾਂ ਸਾਡੇ ਸਾਡੇ ਸਾਰੇ ਬਜ਼ੁਰਗ ਸਾਰੇ ਇਹ ਤਿੰਨੇ ਹੀ ਨਾ ਅਸੀਂ ਲੋਕਲ ਇੱਥੋਂ ਦੇ ਜੱਟ ਭਰਾ ਤੇ ਸਾਡੀ ਬੜੀ ਇੱਛਾ ਸੀ ਕਿ ਅਸੀਂ ਤੁਹਾਡਾ ਵਾਰਮ ਵੈਲਕਮ ਕਰੀਏ ਲੇਕਿਨ ਉਹ ਉਹਨਾਂ ਦੇ ਹੱਥ ਕਿਹੜੇ ਪਿੰਡ ਬੈਠੇ ਹੋ ਤੇ ਕਿਹੜੇ ਜ਼ਿਲ੍ਹੇ ਉੱਥੇ ਜੀ ਸਾਡੇ ਜਿੱਦਾਂ ਸਾਡੀ ਜ਼ਮੀਨ ਪਈ ਉਹ ਪਈ ਸੀ ਟਾਊਨਸ਼ਿਪ ਬਲਾਚੌਰ ਦੇ ਲਾਗੇ ਤੇ ਇੱਥੇ ਜਿਹੜਾ ਹੁਣ ਬੈਠੇ ਅਸੀਂ ਪਾਪਾ ਜੀ ਪਠਾਨਕੋਟ ਸ਼ਹਿਰ ਮੈਂ ਸਭ ਠੀਕ ਜਰਾ ਹਾਂਜੀ ਪਠਾਨਕੋਟ ਸ਼ਹਿਰ 'ਚ। ਉਹ ਸਾਡਾ ਸ਼ਹਿਰ ਹੈ ਹਾਂਜੀ ਸਾਡੇ ਸੁਜਾਨਪੁਰ ਚ ਸਾਡੀ ਮੇਰੀ ਭੈਣ ਵੀ ਆਈ ਸੁਜਾਨਪੁਰ ਹਾਂਜੀ ਸੁਜਾਨਪੁਰ ਖਾਸ ਸੁਜਾਨਪੁਰ ਨਾਲ ਤੇ ਹਾਂਜੀ ਫਤਿਹਪੁਰ ਮੈਨੂੰ ਨਹੀਂ ਪਤਾ ਜੀ ਅੱਛਾ ਜੀ ਫਤਿਹਪੁਰ ਦੇ ਪੰਜਾਬੀ ਵੀ ਲਾਗੂ ਕਰੋ ਪੰਜਾਬੀ ਇਹ ਤੁਹਾਡਾ ਬਾਈ ਘਰ ਅੱਛਾ ਇਹ ਸਾਡਾ ਘਰ ਤੁਹਾਡਾ ਘਰ ਕੀ ਬਾਤ ਹੈ ਜੀ ਬਾਪੂ ਹਾਂਜੀ ਬਾਪੂ ਦੇਖਦਾ ਹੋਇਆ ਅੱਜ ਇੱਕ ਮਿੰਟ ਘਰ ਆ ਜਾ ਅੰਦਰ ਨਾਲ ਲਓ ਪਿੱਛੇ ਇੱਕ ਮਿੰਟ ਪੰਚਰ ਨਾਲ ਲੈਣ ਆ ਜਾਓ ਉਹਨਾਂ ਦੇ ਘਰ ਪਾਪਾ ਜੀ ਦਾਦਾ ਫੈਮਿਲੀ ਕਲਾ ਦੇ ਰੱਖੀ ਸੱਚੇ ਪਾਤਸ਼ਾਹ ਬੜਾ ਇਸ ਜਗ੍ਹਾ ਨੂੰ ਵਿਚਾਰੇ ਬਹੁਤ ਮਿਸ ਕਰਦੇ ਤੇ ਬੜਾ ਪਿਆਰ ਸੀ ਉਹਨਾਂ ਨੂੰ ਆ ਜਾਓ ਆਇਓ